ਰੁੱਖ ਅਗਲੀ ਖਬਰ ਦਾ ਕਰਦੇ ਹਾਂ ਪ੍ਰੈਸਕੋਟ ਐਰੀਜ਼ੋਨਾ ਦੇ ਵਿੱਚ ਇੱਕ ਟਕਸਾਂ ਦੇ ਰਹਿਣ ਵਾਲੇ ਬੰਦੇ ਨੂੰ ਜਿਹੜਾ ਬੀਅਰ ਹੈ ਜਿਹੜਾ ਰਿਚ ਹੈ ਉਹਨੇ ਮਾਰ ਦਿੱਤਾ ਹੈ ਤੇ ਉਹ ਇਹਨੂੰ ਖਾ ਰਿਹਾ ਸੀਗਾ, ਹਾਲਾਂਕਿ ਜਿਉਂਦੇ ਨੂੰ ਹੀ ਖਾ ਰਿਹਾ ਸੀਗਾ। ਪਰ ਬਾਅਦ ਦੇ ਵਿੱਚ ਜਿਹੜੀ ਯਵਾਈ ਜਿਹੜੀ ਕਾਉਂਟੀ ਦੇ ਸ਼ੈਰਿਫ ਆ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 66 ਸਾਲਾ ਸਟੀਵਨ ਜੈਕਸਨ ਉਹ ਕੌਫੀ ਪੀ ਰਿਹਾ ਸੀਗਾ ਇੱਕ ਗਰੂਮ ਕ੍ਰੀਕ ਏਰੀਆ ਦੇ ਵਿੱਚ। ਸਵੇਰ ਦੀ ਗੱਲ ਹੈ ਜਦੋਂ ਇੱਕ ਬਲੈਕ ਬੀਅਰ ਨੇ, ਕਾਲੇ ਰਿੱਛ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਖਾਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇਸ ਬੰਦੇ ਨੇ ਚੀਕਾਂ ਮਾਰੀਆਂ ਤਾਂ ਇੱਕ ਗੁਆਂਢੀ ਜਿਹੜਾ ਉਹਨੇ ਚੀਕਾਂ ਸੁਣੀਆਂ ਤੇ ਉਹ ਬਾਹਰ ਆਇਆ। ਉਹਨੇ ਬਥੇਰਾ ਰੌਲਾ ਪਾਇਆ, ਕਾਰਾਂ ਦੇ ਹਾਰਨ ਵਜਾਏ, ਪਰ ਇਹ ਜਿਹੜਾ ਬੀਅਰ ਹੈ, ਇਹ ਜਿਹੜਾ ਰਿੱਛ ਹੈ, ਇਹਨੇ ਜਿਹੜਾ ਉਸ ਦਾ ਸਟੀਵ ਜੈਕਸਨ ਦਾ ਖਹਿੜਾ ਨਹੀਂ ਛੱਡਿਆ ਤੇ ਉਹਨੂੰ ਉਸੇ ਤਰ੍ਹਾਂ ਖਾਣਾ ਜਾਰੀ ਰੱਖਿਆ। ਜਿਵੇਂ ਹੀ ਇਸ ਨੇ ਰੌਲਾ ਪਾਇਆ ਤਾਂ ਹੋਰ ਗੁਆਂਢੀ ਕੇ ਨਿਕਲੇ ਤੇ ਇੱਕ ਗੁਆਂਢੀ ਨੇ ਫਿਰ ਬਾਅਦ ਦੇ ਵਿੱਚ ਆ ਕੇ ਜਿਹੜਾ ਬੀਅਰ ਨੂੰ ਰੋਕਣ ਵਾਸਤੇ ਉਹਦੇ ਗੋਲੀ ਮਾਰ ਦਿੱਤੀ। ਜਦੋਂ ਗੋਲੀ ਮਾਰੀ ਤੇ ਉਹ ਜਿਹੜਾ ਬੀਅਰ ਆ ਉਹ ਥਾਂ ਡੈੱਡ ਹੋ ਗਿਆ। ਪਰ ਜਦੋਂ ਉਹਨੂੰ ਪੁਲਿਸ ਪਹੁੰਚੀ ਉੱਥੇ ਤਾਂ ਉਹ ਕਹਿੰਦੇ ਕਿ ਉਹ ਦੋਨੇ ਜਾਣੇ ਮਾਰੇ ਗਏ ਸੀ। ਜਿਹੜਾ ਕਾਲਾ ਰਿੱਛ ਆ ਉਹ ਵੀ ਮਰਿਆ ਪਿਆ ਸੀ ਤੇ ਜਿਹੜਾ ਸਟੀਵ ਜੈਕਸਨ ਹੈ ਉਹ ਵੀ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਸੋ ਉਹਨਾਂ ਨੇ ਕਿਹਾ ਕਿ ਇਹ ਜਿੱਥੇ ਬੈਠਾ ਸੀ ਸਟੀਵ ਜੈਕਸਨ ਉਹ ਜੰਗਲੀ ਏਰੀਆ ਜਿਹੜਾ ਉਹਨੂੰ ਕਿਹਾ ਜਾਂਦਾ ਤੇ ਅਕਸਰ ਉੱਥੇ ਜੰਗਲੀ ਜਾਨਵਰ ਜਿਹੜੇ ਆ ਉਹ ਇੱਧਰ ਆਉਣ ਵਾਲੇ ਲੋਕਾਂ ਤੇ ਹਮਲਾ ਕਰ ਦਿੰਦੇ ਆ। ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਖਬਰ ਆ ਉਹ ਇਹ ਹੈ, ਅਗਲੀ ਜਿਹੜੀ ਅਪਡੇਟ ਹੈ ਕਿ ਹਾਲੇ ਤੱਕ ਇਸ ਮਾਮਲੇ ਤੋਂ ਬਾਅਦ, ਇਸ ਘਟਨਾ ਵਾਪਰਨ ਤੋਂ ਬਾਅਦ ਜਿਹੜਾ ਉਹਦੀ ਪਰਿਵਾਰ ਆ ਜਿਹੜਾ ਉਹ ਕਿਤੇ ਹੋਰ ਰਹਿੰਦਾ, ਇਸ ਸਟੇਟ ਤੋਂ ਬਾਹਰ ਰਹਿੰਦਾ ਤੇ ਉਹਨਾਂ ਨੂੰ ਹਲੇ ਨੋਟੀਫਾਈ ਜਿਹੜਾ ਉਹ ਨਹੀਂ ਕੀਤਾ ਗਿਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਜਿਹੜੀ ਆਇਡੈਂਟੀ ਆ ਉਹ ਲੱਭ ਕੇ ਤੇ ਉਹਨਾਂ ਤੱਕ ਰਾਬਤਾ ਜਿਹੜਾ ਉਹ ਕਰ ਲਿਆ। ਪਰ ਕੁਝ ਮੀਡੀਆਦਾਰਾਂ ਦਾ ਮੰਨਣਾ ਹੈ ਕਿ ਇਹਨਾਂ ਨੂੰ ਹਲੇ ਨੋਟੀਫਾਈਡ ਨਹੀਂ ਕੀਤਾ ਗਿਆ। ਕੁਝ ਲਿਖ ਰਹੇ ਨੇ ਕਿ ਨੋਟੀਫਾਈਡ ਕੀਤਾ ਗਿਆ। ਦੀ ਐਰੀਜ਼ੋਨਾ ਗੇਮ ਐਂਡ ਫਿਸ਼ ਡਿਪਾਰਟਮੈਂਟ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਐਨੀਮਲ ਸੀਗਾ ਇਹ ਮੇਲ ਸੀਗਾ, ਕਾਲੇ ਰੰਗ ਦਾ ਸੀਗਾ ਤੇ ਇਹ 6.5 ਸਾਲਾਂ ਦੇ ਦਰਮਿਆਨ 6 ਤੋਂ 7 ਦੇ ਦਰਮਿਆਨ ਜਿਹੜਾ ਉਹ ਹੋ ਸਕਦਾ। ਤੇ ਜਦੋਂ ਉਹ ਕੌਫੀ ਪੀ ਰਿਹਾ ਸੀਗਾ ਸਟੀਵ ਜੈਕਸਨ, ਉਦੋਂ ਇਸ ਕਾਲੇ ਰਿੱਛ ਨੇ ਜਿਹੜਾ ਉਹਨੂੰ ਪਿੱਛੋਂ ਹਮਲਾ ਕਰ ਦਿੱਤਾ। ਉਹਨੂੰ ਬੁਰੀ ਤਰ੍ਹਾਂ ਦੇ ਨਾਲ ਫੜ ਕੇ ਧਰਤੀ ਤੇ ਮਾਰਿਆ। ਉਸ ਤੋਂ ਬਾਅਦ ਉਹਨੇ ਚੀਕਾਂ ਮਾਰੀਆਂ, ਲੋਕਾਂ ਨੇ ਆਵਾਜ਼ਾਂ ਸੁਣੀਆਂ, ਉਹਦੇ ਗੁਆਂਢੀ ਬਾਹਰ ਨਿਕਲੇ, ਉਹਨਾਂ ਨੇ ਕਾਰਾਂ ਦੇ ਹਾਰਨ ਤੱਕ ਵਜਾਏ, ਪਰ ਸਟੀਵ ਜੈਕਸਨ ਨੂੰ ਬਚਾਇਆ ਨਹੀਂ ਜਾ ਸਕਿਆ। ਬਾਅਦ ਦੇ ਵਿੱਚ ਇੱਕ ਬੰਦੇ ਨੇ ਬੰਦੂਕ ਕੱਢੀ ਤੇ ਉਹਨੇ ਜਿਹੜਾ ਰਿੱਛ ਹੈ ਇਹਨੂੰ ਗੋਲੀ ਮਾਰੀ, ਪਰ ਇਹਨੂੰ ਗੋਲੀ ਮਾਰਨ ਦੇ ਬਾਵਜੂਦ ਰਿੱਛ ਉੱਥੇ ਮਰ ਗਿਆ। ਪਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਕਹਿੰਦੀ ਕਿ ਜੈਕਸਨ ਤੇ ਇਹ ਕਾਲਾ ਰਿੱਛ ਜਿਹੜੇ ਦੋਨੇ ਉੱਥੇ ਥਾਂ ਤੇ ਮ੍ਰਿਤਕ ਪਾਏ ਗਏ ਆ ਜੀ। ਰੁੱਖ ਅਗਲੀ ਖਬਰ ਦਾ ਕਰਦੇ ਹਾਂ ਪ੍ਰੈਸਕੋਟ ਐਰੀਜ਼ੋਨਾ ਦੇ ਵਿੱਚ ਇੱਕ ਟਕਸਾਂ ਦੇ ਰਹਿਣ ਵਾਲੇ ਬੰਦੇ ਨੂੰ ਜਿਹੜਾ ਬੀਅਰ ਹੈ ਜਿਹੜਾ ਰਿੱਛ ਹੈ ਉਹਨੇ ਮਾਰ ਦਿੱਤਾ ਹੈ ਤੇ ਉਹ ਇਹਨੂੰ ਖਾ ਰਿਹਾ ਸੀਗਾ, ਹਾਲਾਂਕਿ ਜਿਉਂਦੇ ਨੂੰ ਹੀ ਖਾ ਰਿਹਾ ਸੀਗਾ। ਪਰ ਬਾਅਦ ਦੇ ਵਿੱਚ ਜਿਹੜੀ ਯਵਾਈ ਜਿਹੜੀ ਕਾਉਂਟੀ ਦੇ ਸ਼ੈਰਿਫ ਆ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 66 ਸਾਲਾ ਸਟੀਵਨ ਜੈਕਸਨ ਉਹ ਕੌਫੀ ਪੀ ਰਿਹਾ ਸੀਗਾ ਇੱਕ ਗਰੂਮ ਕ੍ਰੀਕ ਏਰੀਆ ਦੇ ਵਿੱਚ। ਸਵੇਰ ਦੀ ਗੱਲ ਹੈ ਜਦੋਂ ਇੱਕ ਬਲੈਕ ਬੀਅਰ ਨੇ, ਕਾਲੇ ਰਿੱਛ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਖਾਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇਸ ਬੰਦੇ ਨੇ ਚੀਕਾਂ ਮਾਰੀਆਂ ਤਾਂ ਇੱਕ ਗੁਆਂਢੀ ਜਿਹੜਾ ਉਹਨੇ ਚੀਕਾਂ ਸੁਣੀਆਂ ਤੇ ਉਹ ਬਾਹਰ ਆਇਆ। ਉਹਨੇ ਬਥੇਰਾ ਰੌਲਾ ਪਾਇਆ, ਕਾਰਾਂ ਦੇ ਹਾਰਨ ਵਜਾਏ, ਪਰ ਇਹ ਜਿਹੜਾ ਬੀਅਰ ਹੈ, ਇਹ ਜਿਹੜਾ ਰਿੱਛ ਹੈ, ਇਹਨੇ ਜਿਹੜਾ ਉਸ ਦਾ ਸਟੀਵ ਜੈਕਸਨ ਦਾ ਖਹਿੜਾ ਨਹੀਂ ਛੱਡਿਆ ਤੇ ਉਹਨੂੰ ਉਸੇ ਤਰ੍ਹਾਂ ਖਾਣਾ ਜਾਰੀ ਰੱਖਿਆ। ਜਿਵੇਂ ਹੀ ਇਸ ਨੇ ਰੌਲਾ ਪਾਇਆ ਤਾਂ ਹੋਰ ਗੁਆਂਢੀ ਕੇ ਨਿਕਲੇ ਤੇ ਇੱਕ ਗੁਆਂਢੀ ਨੇ ਫਿਰ ਬਾਅਦ ਦੇ ਵਿੱਚ ਆ ਕੇ ਜਿਹੜਾ ਬੀਅਰ ਨੂੰ ਰੋਕਣ ਵਾਸਤੇ ਉਹਦੇ ਗੋਲੀ ਮਾਰ ਦਿੱਤੀ। ਜਦੋਂ ਗੋਲੀ ਮਾਰੀ ਤੇ ਉਹ ਜਿਹੜਾ ਬੀਅਰ ਆ ਉਹ ਥਾਂ ਡੈੱਡ ਹੋ ਗਿਆ। ਪਰ ਜਦੋਂ ਉਹਨੂੰ ਪੁਲਿਸ ਪਹੁੰਚੀ ਉੱਥੇ ਤਾਂ ਉਹ ਕਹਿੰਦੇ ਕਿ ਉਹ ਦੋਨੇ ਜਾਣੇ ਮਾਰੇ ਗਏ ਸੀ। ਜਿਹੜਾ ਕਾਲਾ ਰਿੱਛ ਆ ਉਹ ਵੀ ਮਰਿਆ ਪਿਆ ਸੀ ਤੇ ਜਿਹੜਾ ਸਟੀਵ ਜੈਕਸਨ ਹੈ ਉਹ ਵੀ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਸੋ ਉਹਨਾਂ ਨੇ ਕਿਹਾ ਕਿ ਜਿੱਥੇ ਬੈਠਾ ਸੀ ਸਟੀਵ ਜੈਕਸਨ ਉਹ ਜੰਗਲੀ ਏਰੀਆ ਜਿਹੜਾ ਉਹਨੂੰ ਕਿਹਾ ਜਾਂਦਾ ਤੇ ਅਕਸਰ ਉੱਥੇ ਜੰਗਲੀ ਜਾਨਵਰ ਜਿਹੜੇ ਆ ਉਹ ਇੱਧਰ ਆਉਣ ਵਾਲੇ ਲੋਕਾਂ ਤੇ ਹਮਲਾ ਕਰ ਦਿੰਦੇ ਆ। ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਖਬਰ ਆ ਉਹ ਇਹ ਹੈ, ਅਗਲੀ ਜਿਹੜੀ ਅਪਡੇਟ ਹੈ ਕਿ ਹਾਲੇ ਤੱਕ ਇਸ ਮਾਮਲੇ ਤੋਂ ਬਾਅਦ, ਇਸ ਘਟਨਾ ਵਾਪਰਨ ਤੋਂ ਬਾਅਦ ਜਿਹੜਾ ਉਹਦੀ ਪਰਿਵਾਰ ਆ ਜਿਹੜਾ ਉਹ ਕਿਤੇ ਹੋਰ ਰਹਿੰਦਾ, ਇਸ ਸਟੇਟ ਤੋਂ ਬਾਹਰ ਰਹਿੰਦਾ ਤੇ ਉਹਨਾਂ ਨੂੰ ਹਲੇ ਨੋਟੀਫਾਈ ਜਿਹੜਾ ਉਹ ਨਹੀਂ ਕੀਤਾ ਗਿਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਜਿਹੜੀ ਆਇਡੈਂਟੀ ਆ ਉਹ ਲੱਭ ਕੇ ਤੇ ਉਹਨਾਂ ਤੱਕ ਰਾਬਤਾ ਜਿਹੜਾ ਉਹ ਕਰ ਲਿਆ। ਪਰ ਕੁਝ ਮੀਡੀਆਦਾਰਾਂ ਦਾ ਮੰਨਣਾ ਹੈ ਕਿ ਇਹਨਾਂ ਨੂੰ ਹਲੇ ਨੋਟੀਫਾਈਡ ਨਹੀਂ ਕੀਤਾ ਗਿਆ। ਕੁਝ ਲਿਖ ਰਹੇ ਨੇ ਕਿ ਨੋਟੀਫਾਈਡ ਕੀਤਾ ਗਿਆ। ਦੀ ਐਰੀਜ਼ੋਨਾ ਗੇਮ ਐਂਡ ਫਿਸ਼ ਡਿਪਾਰਟਮੈਂਟ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਐਨੀਮਲ ਸੀਗਾ ਇਹ ਮੇਲ ਸੀਗਾ, ਕਾਲੇ ਰੰਗ ਦਾ ਸੀਗਾ ਤੇ ਇਹ
ਸਾਢੇ ਕੁ 6 ਸਾਲਾਂ ਦੇ ਦਰਮਿਆਨ 6 ਤੋਂ 7 ਦੇ ਦਰਮਿਆਨ ਜਿਹੜਾ ਉਹ ਹੋ ਸਕਦਾ ਹੈ। ਤੇ ਜਦੋਂ ਉਹ ਕੌਫੀ ਪੀ ਰਿਹਾ ਸੀਗਾ ਸਟੀਵ ਜੈਕਸਨ, ਉਦੋਂ ਇਸ ਕਾਲੇ ਰਿੱਛ ਨੇ ਜਿਹੜਾ ਉਹਨੂੰ ਪਿੱਛੋਂ ਹਮਲਾ ਕਰ ਦਿੱਤਾ। ਉਹਨੂੰ ਬੁਰੀ ਤਰ੍ਹਾਂ ਦੇ ਨਾਲ ਫੜ ਕੇ ਧਰਤੀ ਤੇ ਮਾਰਿਆ। ਉਸ ਤੋਂ ਬਾਅਦ ਉਹਨੇ ਚੀਕਾਂ ਮਾਰੀਆਂ, ਲੋਕਾਂ ਨੇ ਆਵਾਜ਼ਾਂ ਸੁਣੀਆਂ, ਉਹਦੇ ਗੁਆਂਢੀ ਬਾਹਰ ਨਿਕਲੇ, ਉਹਨਾਂ ਨੇ ਕਾਰਾਂ ਦੇ ਹਾਰਨ ਤੱਕ ਵਜਾਏ, ਪਰ ਸਟੀਵ ਜੈਕਸਨ ਨੂੰ ਬਚਾਇਆ ਨਹੀਂ ਜਾ ਸਕਿਆ। ਬਾਅਦ ਦੇ ਵਿੱਚ ਇੱਕ ਬੰਦੇ ਨੇ ਬੰਦੂਕ ਕੱਢੀ ਤੇ ਉਹਨੇ ਜਿਹੜਾ ਰਿੱਛ ਹੈ ਇਹਨੂੰ ਗੋਲੀ ਮਾਰੀ, ਪਰ ਇਹਨੂੰ ਗੋਲੀ ਮਾਰਨ ਦੇ ਬਾਵਜੂਦ ਰਿੱਛ ਉੱਥੇ ਮਰ ਗਿਆ। ਪਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਕਹਿੰਦੀ ਕਿ ਜੈਕਸਨ ਤੇ ਇਹ ਕਾਲਾ ਰਿੱਛ ਜਿਹੜੇ ਦੋਨੇ ਉੱਥੇ ਥਾਂ ਤੇ ਮ੍ਰਿਤਕ ਪਾਏ ਗਏ ਆ ਜੀ।